बिस्मिल्लाहिर्रहमानिर्रहीम। काफ़ी ਜਿਹੜੇ ਲੋਕ ਨੇ ਉਹ ਸਵਾਲ ਕਰਦੇ ਨੇ ਸਾਡੀ ਆਬਾਦੀ ਦੇ ਬਾਰੇ। ਜਾਂ ਬੜੀ ਮਜ਼ੇ ਦੀ ਗੱਲ ਹੈ ਕਿ ਪਿਛਲੇ ਦਿਨਾਂ ਇੱਕ ਦੋਸਤ ਜਿਹੜੇ ਨੇ ਉਹ ਕਿਸੇ ਦੋਸਤ ਨਾਲ ਲੜ ਵੀ ਪਏ ਤੇ ਉਸਨੇ ਉਸਨੂੰ ਜੰਗਲੀ ਆਖਿਆ। ਸੋ ਅੱਜ ਅਸੀਂ ਥੋੜਾ ਜਿਹਾ ਇਹ ਕਲੈਰਿਟੀ ਵੇਖਦੇ ਹਾਂ ਕਿ ਜੰਗਲੀ ਕੀ ਹੈ ਜਾਂ ਪੰਜਾਬ ਨੂੰ ਆਬਾਦੀ ਦੇ ਹਿਸਾਬ ਨਾਲ ਕਿਤਨੇ ਹਿੱਸਿਆਂ 'ਚ ਵੰਡਿਆ ਗਿਆ ਹੈ। ਜਦੋਂ ਅਸੀਂ ਜਾਇਜ਼ਾ ਲੈਂਦੇ ਹਾਂ ਤਾਂ ਸਾਨੂੰ ਸਮਝ ਲੱਗਦੀ ਹੈ ਕਿ ਆਬਾਦੀ ਦੇ ਹਿਸਾਬ ਨਾਲ ਜਿਹੜੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਗਿਆ ਹੈ। ਤਿੰਨ ਤਰ੍ਹਾਂ ਦੇ ਲੋਕ ਯਾਨੀ ਕਿ ਪੰਜਾਬ ਦੇ ਵਿੱਚ ਆਬਾਦ ਨੇ। ਉਹਦੇ ਵਿੱਚੋਂ ਜਿਹੜਾ ਪਹਿਲਾ ਹੈ ਬੰਦਾ ਹੈ ਉਹ ਇਹਨੇ ਜੰਗਲੀ ਲੋਕਲ। ਲੋਕਲ ਮੀਨ ਜਾਂ ਜੰਗਲੀ ਮੀਨ ਕਿ ਜਿਹੜੇ ਕਿਤੋਂ ਮਾਈਗ੍ਰੇਟ ਹੋ ਕੇ ਨਹੀਂ ਆਏ ਹੋਏ, ਉਹ ਪੰਜਾਬ ਦੇ ਹੀ ਵਾਸੀ ਨੇ ਔਰ ਸਦੀਆਂ ਤੋਂ ਇੱਥੇ ਹੀ ਵਸਦੇ ਪਏ ਨੇ, ਕਿਸੇ ਹੋਰ ਜਗ੍ਹਾ ਤੋਂ ਉੱਠ ਕੇ ਨਹੀਂ ਆਏ ਹੋਏ। ਉਸ ਨੂੰ ਅਸੀਂ ਲੋਕਲ ਆਖ ਲਓ, ਜੰਗਲੀ ਆਖ ਲਓ। ਦੂਸਰੀ ਆਬਾਦੀ ਉਹ ਹੈ ਜਿਹੜੀ ਅੰਗਰੇਜ਼ ਨੇ ਆਪਣੀ ਮਰਜ਼ੀ ਦੀ ਫਸਲਾਂ ਉਗਾਉਣ ਦੀ ਖਾਤਰ ਜਿਹੜੀ ਅੰਗਰੇਜ਼ ਦੇ ਮੁਲਕ ਲੰਡਨ ਦੇ ਵਿੱਚ ਜਾਂ ਉਹਨਾਂ ਦੇ ਇੰਗਲੈਂਡ ਦੇ ਵਿੱਚ ਜਿਹੜੀ ਜ਼ਰੂਰਤ ਹੁੰਦੀ ਹੈ ਜਿਹਨਾਂ ਫਸਲਾਂ ਦੀ, ਜਿਹੜੀ ਅਜਨਾਸ ਦੀ, ਉਸ ਅਜਨਾਸ ਨੂੰ ਮਨ ਮਰਜ਼ੀ ਦੀ ਅਜਨਾਸ ਨੂੰ ਉਗਾਉਣ ਵਾਸਤੇ ਉਹ ਦੂਰ ਦਰਾਜ਼ ਤੋਂ ਲੋਕ ਉਠਾ ਕੇ ਉਸ ਜਗ੍ਹਾ ਤੇ ਲਿਆ ਕੇ ਉਹਨਾਂ ਆਬਾਦ ਕੀਤੇ ਜਿੱਥੇ ਜ਼ਮੀਨ ਖਾਲੀ ਪਈ ਹੋਈ ਹੈ, ਜਿੱਥੇ ਜ਼ਮੀਨ ਅੱਛੀ ਹੈ, ਜਿਹੜੀ ਜਲਦੀ ਕਾਸ਼ਤ ਹੋ ਸਕਦੀ ਹੈ। ਉਹ ਤਕਰੀਬਨ ਸਾਡੇ ਕੋਲ 1901 ਤੋਂ ਲੱਗ ਕੇ 1920-25 ਤੱਕ ਉਹ ਆਬਾਦੀ ਸਾਡੇ ਕੋਲ ਆਈ ਹੈ। ਉਸ ਨੂੰ ਅਸੀਂ ਆਬਾਦਕਾਰ ਬੋਲਦੇ ਹਾਂ। ਅੱਜ ਵੀ ਸਾਡੇ ਕੋਲ ਆਬਾਦਕਾਰ ਕਾਫੀ ਆਬਾਦ ਨੇ ਜਿਨ੍ਹਾਂ ਨੇ ਜੰਗਲੀਆਂ ਨੂੰ ਵੀ ਵੱਲ ਸਿਖਾਇਆ, ਜ਼ਮੀਨਾਂ ਦਾ, ਜ਼ਮੀਨਾਂ ਵਾਹਣ ਦਾ, ਫਸਲਾਂ ਉਗਾਉਣ ਦਾ। ਅਸੀਂ ਬਹੁਤ ਸਾਰਾ ਕੁਝ ਉਹਨਾਂ ਕੋਲ ਸਿੱਖਿਆ। ਤੀਸਰੀ ਆਬਾਦੀ ਹੈ ਸਾਡੇ ਕੋਲ ਜਿਹੜੀ ਕਿ 47 ਦੇ ਵਿੱਚ ਲੋਕ ਮਾਈਗ੍ਰੇਟ ਹੋ ਕੇ ਆਏ ਨੇ। ਉਹਨਾਂ ਨੂੰ ਅਸੀਂ ਮੁਹਾਜਿਰ ਵੀ ਆਖਦੇ ਹਾਂ, ਮਾਈਗ੍ਰੇਟਿਡ ਵੀ ਆਖਦੇ ਹਾਂ। ਕੁਝ ਲੋਕ ਮਜ਼ਾਕ ਤੋਂ ਬਿਹਤਰੀ ਵੀ ਆਖ ਲੈਂਦੇ ਨੇ। ਸੋ ਇਹ ਤਿੰਨ ਆਬਾਦੀਆਂ ਨੇ ਪੰਜਾਬ ਦੇ ਵਿੱਚ। ਜਿਹੜਾ ਇਹ ਆਬਾਦੀਆਂ ਔਰ ਮਜ਼ੇ ਦੀ ਗੱਲ ਇਹ ਹੈ ਕਿ ਇਹ ਲੋਕ ਜਿੱਥੇ ਵੀ ਹੋਣ ਆਪਣੇ ਲਹਿਜੇ ਪਾਰੋਂ ਪਛਾਣੇ ਵੀ ਜਾਂਦੇ ਨੇ। ਔਰ ਜਿਹੜੇ ਇਹ ਜੰਗਲੀ ਲਹਿਜਾ ਵੀ ਇਸ ਵਜ੍ਹਾ ਤੋਂ ਆਖਿਆ ਜਾਂਦਾ ਹੈ ਕਿ ਲੋਕਲਸ ਦਾ ਜਿਹੜਾ ਖਾਲਿਸ ਲਹਿਜਾ ਹੈ ਉਸ ਨੂੰ ਜੰਗਲੀ ਆਖਿਆ ਜਾਂਦਾ ਹੈ। ਔਰ ਇਸੇ ਲਹਿਜੇ ਨੂੰ ਹੀ ਕਲਾਸਿਕ ਨੇ ਵੀ ਅਪਣਾਇਆ, ਕਿਉਂਕਿ 1901 ਤੋਂ ਹੀ ਅਗਰ ਅਸੀਂ ਵੇਖੀਏ ਕਿ ਆਬਾਦਕਾਰ ਆਏ ਨੇ, ਤਾਂ ਫਿਰ ਇਸ ਤੋਂ ਪਹਿਲੇ ਵੀ ਜਿਹੜੇ ਲਾਸਟ ਸਾਡੇ ਕੋਲ ਸ਼ਹਿਰ ਬਚਦੇ ਨੇ, ਮੀਆਂ ਮੁਹੰਮਦ ਬਖਸ਼ 1907 'ਚ ਉਹ ਫੌਤ ਹੋ ਗਏ ਸਨ, ਖਾਜਾ ਸਾਹਿਬ 1901 'ਚ ਫੌਤ ਹੋ ਗਏ ਸਨ। ਸਾਰੇ ਸੂਫੀਆ ਨੇ ਜਿਹੜਾ ਲਹਿਜਾ ਅਪਣਾਇਆ ਹੈ ਉਹ ਸਾਡਾ ਜੰਗਲੀ ਅਗਰ ਪੰਜਾਬ ਨੂੰ ਵੰਡ ਨੂੰ ਵੀ ਵੇਖੀਏ, ਕਿਉਂਕਿ ਬਾਰਾਂ ਦੀ ਵੰਡ ਹੈ, ਸੰਦਲ ਬਾਰ ਹੈ ਜਾਂ ਬਾਕੀ ਬਾਰ ਹੈ। ਬਾਰ ਦਾ ਮਤਲਬ ਹੀ ਜੰਗਲ ਹੁੰਦਾ ਹੈ ਔਰ ਜੰਗਲ ਦੇ ਵਿੱਚ ਰਹਿਣ ਵਾਲੇ ਨੂੰ ਅਗਰ ਜੰਗਲੀ ਆਖਿਆ ਜਾਵੇ ਤਾਂ ਇਸ ਤੋਂ ਲੜਾਈ ਦਾ ਅਨਸਰ ਨਹੀਂ ਹੈ, ਨਾ ਇਸ ਦਾ ਮਤਲਬ ਇਹ ਵੇ ਕਿ ਇਹ ਕੋਈ ਜਾਨਵਰ ਹੈ। ਸੋ ਬਹੁਤ ਸਾਰੇ ਸਾਨੂੰ ਜਿਹੜੇ ਸਾਡੇ ਸਰੈਕੀ ਦੋਸਤ ਨੇ ਉਹ ਸਾਨੂੰ ਆਖਦੇ ਨੇ ਕਿ ਉਲਾਮਾ ਦਿੰਦੇ ਨੇ, ਤਾਨਾ ਦਿੰਦੇ ਨੇ, ਮਿਹਣਾ ਦਿੰਦੇ ਨੇ ਕਿ ਲਾਹੌਰ ਵਾਲੇ ਤੁਹਾਨੂੰ ਮੀਆਂ ਜੰਗਲੀ ਆਖਦੇ ਨੇ, ਤੁਹਾਨੂੰ ਤਾਂ ਸਮਝਦੇ ਹੀ ਨਹੀਂ ਹੈ। ਉਹ ਵੀ ਨਾਲ ਦੱਸਦਾ ਜਾਵਾਂ ਕਿ ਉਸ ਜੰਗਲੀ ਅਗਰ ਕੋਈ ਆਖਦਾ ਤਾਂ ਉਸ ਤੇ ਇੱਕ ਪਹਿਚਾਣ ਅਲੱਗਾ ਹੈ ਕਿ ਉਹ ਇੱਕ ਕੌਮ ਹੈ ਜਿਹੜੀ ਕਿ ਇੱਥੋਂ ਹੀ ਹੈ, ਕਿਨੂੰ ਹੋਰ ਉੱਠ ਕੇ ਨਹੀਂ ਆਈ। ਔਰ ਮੈਂ ਜੰਗਲੀ ਹਾਂ, ਅਲਹਮਦੁਲਿਲਾ। ਮੈਨੂੰ ਆਪਣੇ ਜੰਗਲੀ ਹੋਣ ਤੇ ਫਖਰ ਹੈ ਕਿ ਮੈਂ ਇੱਥੋਂ ਦਾ ਹੀ ਜੰਮਿਆ ਜਾਇਆ। ਮੈਂ ਖਾਲਿਸ ਪੰਜਾਬੀ ਹਾਂ। ਮੈਂ ਕਿਸੇ ਹੋਰ ਜਗ੍ਹਾ ਤੋਂ, ਕਿਸੇ ਹੋਰ ਵੀ ਜ਼ਿਲ੍ਹੇ 'ਚ ਉੱਠ ਕੇ ਨਹੀਂ ਆਇਆ। ਮੈਂ ਜੰਗ ਚੰਡਿਓੜ ਪੁਆਣੇ ਦਾ ਹੀ ਵਾਸੀ ਹਾਂ ਔਰ ਇਹੀ ਮੇਰੀ ਤਹਿਜ਼ੀਬ, ਸਕਾਫਤ, ਕਲਚਰ ਹੈ। ਮੈਨੂੰ ਜਿਸ ਤਰ੍ਹਾਂ ਆਪਣੇ ਕਲਚਰ, ਸਕਾਫਤ ਤੇ ਮਾਣ ਹੈ, ਇਸ ਤਰ੍ਹਾਂ ਮੈਨੂੰ ਆਪਣੀ ਜ਼ਬਾਨ ਤੇ ਵੀ ਔਰ ਆਪਣੇ ਜੰਗਲੀ ਹੋਣ ਤੇ ਮਾਣ ਹੈ। ਸੋ ਇਹ ਚੀਜ਼ ਪਰੇਸ਼ਾਨ ਕੌਣ ਨਹੀਂ ਹੈ। ਮੈਂ ਦੋਸਤਾਂ ਨੂੰ ਗੁਜ਼ਾਰਿਸ਼ ਕਰਦਾ ਕਿ ਅਗਰ ਤੁਹਾਨੂੰ ਕੋਈ ਜੰਗਲੀ ਆਖਦਾ ਹੈ ਤਾਂ ਉਸ ਦਾ ਮਤਲਬ ਇਹ ਕਤਈ ਨਹੀਂ ਹੈ ਕਿ ਤੁਹਾਨੂੰ ਉਹ ਗਾਲੀ ਦੇ ਰਿਹਾ ਹੈ। ਉਸ ਦਾ ਮਤਲਬ ਇਹ ਵੇ ਕਿ ਤੁਹਾਡੀ ਪਹਿਚਾਣ ਇੱਕ ਹੈ ਕਿ ਤੁਹਾਨੂੰ ਕੋਈ ਜੰਗਲੀ ਆਖ ਰਿਹਾ ਹੈ ਤੇ ਤੁਸੀਂ ਇਸ ਤੇ ਲੋਕਲ ਹੋ ਔਰ ਤੁਹਾਡੀ ਰਿਹਾਇਸ਼ ਇੱਥੋਂ ਦੀ ਹੀ ਹੈ। ਬਹੁਤ ਸ਼ੁਕਰੀਆ। ਅਗਲੇ ਵੀਲਾਗ ਨਾਲ ਫਿਰ ਹਾਜ਼ਰ ਹੋ ਸਾਂ।